ਬਿਸਮਿਲ੍ਲਾ ਰਹਿਮਾਨ ਰਹੀਮ ਤੇ ਅਸਲਾਮ ਅਲੈਕਮ। 26 ਜਨਵਰੀ ਪਾਕਿਸਤਾਨ ਦੇ ਵਿੱਚ ਪੀਰ ਦੀ ਦੁਪਹਿਰ ਤੇ ਅੱਜ ਦੇ ਪੰਜਾਬੀ ਵੀਲੌਗ 'ਚ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਸੱਜਣਾ ਤੇ ਮਿੱਤਰਾਂ, ਭੈਣਾਂ ਤੇ ਭਰਾਵਾਂ, ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ ਨੂੰ। ਸਭ ਤੋਂ ਪਹਿਲੇ ਫੀਲਡ ਮਾਰਸ਼ਲ ਆਸਿਮ ਮੁਨੀਰ ਡਿਫੈਕਟੋ ਮਿਲਟਰੀ ਰਾਜ ਡੇ 58। ਹੁਣ ਚੱਲਦੇ ਹਾਂ ਜ਼ਰਾ ਅੱਜ ਦੀਆਂ ਗੂੜੀਆਂ ਨਿੱਘੀਆਂ ਤੇ ਸੰਘਣੀਆਂ ਖਬਰਾਂ ਵਾਲੇ ਪਾਸੇ। ਤੇ ਜਿਹੜੀ ਸਭ ਤੋਂ ਪਹਿਲੀ ਖਬਰ ਤੁਹਾਡੇ ਲਈ ਰੱਖਣੀ ਹੈ ਉਹ ਹੈ ਵੀ ਜਿੰਨੇ ਬਿਮਾਰ ਹੋਣਾ ਹੈ ਉਹ ਅਗਲੇ 3-4 ਸਾਲਾਂ 'ਚ ਹੋ ਲਓ, ਉਸ ਤੋਂ ਬਾਅਦ ਕੰਮ ਬੜਾ ਖਰਾਬ ਹੋਣ ਲੱਗਾ ਜੇ। ਤੁਸੀਂ ਆਖਣਾ ਵੀ ਗਿੱਲ ਸਾਹਿਬ ਕੀ ਗੱਲਾਂ ਕਰਦੇ ਹੋ, ਕਮਲੀਆਂ ਗੱਲਾਂ ਕਰਨੀਆਂ ਸ਼ੁਰੂ ਹੋ ਗਏ ਹੋ। ਬਿਮਾਰੀ, ਜ਼ਿੰਦਗੀ, ਮੌਤ, ਰਿਜ਼ਕ ਇਹ ਤਾਂ ਰੱਬ ਦੇ ਹੱਥ 'ਚ ਹੈ। ਹਾਂ ਜ਼ਾਹਿਰ ਹੈ ਰੱਬ ਦੇ ਹੱਥ 'ਚ ਹੈ, ਲੇਕਿਨ ਜ਼ਮੀਨ ਦੇ ਉੱਤੇ ਤਾਂ ਫਿਰ ਜ਼ਾਹਿਰ ਹੈ ਤੁਹਾਡੀ ਬਿਮਾਰੀ ਤੇ ਡਾਕਟਰ ਹੀ ਠੀਕ ਕਰਦਾ ਹੈ। ਇਹਦੇ 'ਚ ਕੋਈ ਸ਼ੱਕ ਨਹੀਂ, ਸ਼ਿਫਾ ਤੇ ਰੱਬ ਹੀ ਦਿੰਦਾ ਹੈ। ਲੇਕਿਨ ਡਾਕਟਰ ਜਿਹੜਾ ਉਹ ਵੀ ਅਗਰ ਭੈੜਾ ਅੱਗੋਂ ਟੱਕਰ ਜਾਏ ਤੇ ਫਿਰ ਮਾਮਲਾਤ ਜਿਹੜੇ ਨੇ ਉਹ ਕਿਤੇ ਦੇ ਕਿਤੇ ਚਲੇ ਜਾਂਦੇ ਨੇ, ਅਤੇ ਚੰਗਾ ਟੱਕਰ ਜਾਏ ਤੇ ਮਾਮਲਾਤ ਕਿਤੇ ਦੇ ਕਿਤੇ ਚਲੇ ਜਾਂਦੇ ਨੇ। ਚੰਗੇ ਨਾਲ ਚੰਗਿਆਈ ਹੋ ਜਾਂਦੀ ਹੈ ਅਤੇ ਭੈੜੇ ਨਾਲ ਫਿਰ ਜੋ ਹੁੰਦਾ ਹੈ ਉਹ ਤੁਹਾਨੂੰ ਪਤਾ ਹੀ ਹੈ। ਇਹ ਖਬਰ ਕਿਉਂ ਦੇਣ ਲੱਗੇ ਕਿ ਸੁਣ ਲਓ, ਇਸ ਸਾਲ ਮੈਡੀਕਲ ਕਾਲਜਸ ਦੇ ਵਿੱਚ ਦਾਖਲੇ ਦਾ ਮੈਰਿਟ 95% ਤੋਂ ਸ਼ੁਰੂ ਹੋ ਕੇ 60% ਤੱਕ ਆ ਗਿਆ। ਜਿਵੇਂ ਰੇਟ ਨਹੀਂ ਪਹਿਲਾਂ ਤੁਸੀਂ ਕਾਰਪੇਟ ਵਗੈਰਾ ਖਰੀਦਦੇ ਹੋ ਤਾਂ ਰੇਟ ਹੋਰ ਨਿਕਲਦਾ, ਇਹ ਮਾਰਕੀਟ ਦਾ ਭਾਅ ਨਿਕਲਿਆ ਸੀ 95 ਪੈਸੇ ਭਾਅ ਨਿਕਲਿਆ ਸੀ। ਮਾਰਕੀਟ ਦਾ ਭਾਅ ਹੁੰਦੇ ਨੇ ਰੇਟ। ਇਹ ਮਤਲਬ 95% ਨੰਬਰਾਂ ਵਾਲੇ ਬੱਚਿਆਂ ਨੂੰ ਦਾਖਲ ਕਰਨਾ ਸੀ। ਬੱਚੇ ਪੂਰੇ ਨਾ ਹੋਏ ਕਿਉਂਕਿ ਇਸ ਵੇਲੇ ਮੈਡੀਕਲ ਕਾਲਜ ਵੀ ਇੰਨੇ ਕੀ ਬਣਾ ਛੱਡੇ ਨੇ ਪਾਕਿਸਤਾਨ 'ਚ। ਜਿਹੜਾ ਬੱਚਾ ਬੱਚੀ ਜੰਮਦੇ ਨੇ, ਮਾਂ ਪਿਓ ਨੇ ਉਹਨਾਂ ਨੂੰ ਡਾਕਟਰ ਹੀ ਬਣਾਉਣਾ ਹੁੰਦਾ, ਹੋਰ ਕਿਸੇ ਪ੍ਰੋਫੈਸ਼ਨਲ ਤੇ ਅਸੀਂ ਵੇਖਦੇ ਵੀ ਨਹੀਂ। ਇਸ ਵਜ੍ਹਾ ਤੋਂ ਇਹ ਡਿਮਾਂਡ ਬੜੀ ਸੀ ਡਾਕਟਰਾਂ ਦੀ, ਅਤੇ ਅਸੀਂ ਮੈਡੀਕਲ ਕਾਲਜ ਇੰਨੇ ਕੁ ਬਣਾ ਛੱਡੇ ਕਿ ਜਿੱਥੇ ਮੈਡੀਕਲ ਕਾਲਜ ਦੀ ਤਾਲੀਮ ਸਹੀ ਤਰੀਕੇ ਨਾਲ ਨਹੀਂ ਵੀ ਦਿੱਤੀ ਜਾ ਸਕਦੀ, ਉੱਥੇ ਵੀ ਮੈਡੀਕਲ ਕਾਲਜ ਜਿਹੜੇ ਅਸੀਂ ਬਣਾ ਛੱਡੇ ਨੇ। ਹੁਣ ਮੈਡੀਕਲ ਕਾਲਜ ਬਹੁਤੇ ਨੇ ਅਤੇ ਪੜ੍ਹਨ ਵਾਲੇ ਥੋੜ੍ਹੇ ਹੋ ਗਏ ਨੇ। ਅੱਗੇ ਤੇ ਉਲਟ ਸੀ, ਦਾਖਲਾ ਨਹੀਂ ਸੀ ਲੱਭਦਾ ਹੁੰਦਾ। ਹੁਣ 95% ਤੋਂ ਨੰਬਰ ਸ਼ੁਰੂ ਕਰਕੇ 60% ਤੱਕ ਲੈ ਆਏ ਨੇ, ਉਸ ਦੇ ਬਾਵਜੂਦ ਸੀਟਾਂ ਖਾਲੀ ਰਹਿ ਗਈਆਂ ਨੇ। ਵਾਲਦੈਨ ਨੇ ਆਖਿਰਕਾਰ, ਇਹਦਾ ਮਤਲਬ ਹੈ ਕਿ ਵਾਲਦੈਨ ਨੂੰ ਵੀ ਸਮਝ ਆ ਗਈ ਹੈ ਅਤੇ ਬੱਚਿਆਂ ਨੂੰ ਵੀ ਸਮਝ ਆ ਗਈ, ਜੈਨਜ਼ੀ ਨੂੰ ਵੀ, ਕਿ ਡਾਕਟਰ ਬਣਨਾ ਹੈ ਅਤੇ ਫਿਰ ਜ਼ਾਹਿਰ ਹੈ ਜਾਂ ਤਾਂ ਤੁਸੀਂ ਐਡੇ ਇੰਟੈਲੀਜੈਂਟ ਹੋਵੋ ਕਿ ਡਾਕਟਰ ਬਣੋ, ਫਿਰ ਅੱਗੋਂ ਫਾਇਦਾ ਵੀ ਬਣੇ ਉਹਦਾ ਕੋਈ। ਜ਼ਾਹਿਰ ਹੈ ਪੂਰੀ ਦੁਨੀਆ ਦੇ ਵਿੱਚ ਜਾ ਸਕਦੇ ਹੋ, ਅਗਰ ਤੁਸੀਂ ਵਾਕਈ ਇੰਟੈਲੀਜੈਂਟ ਹੋ, ਕੇਪੇਬਲ ਹੋ ਤਾਂ ਜ਼ਰੂਰ ਡਾਕਟਰ ਬਣੋ। ਲੇਕਿਨ ਅਗਰ ਕੇਪੇਬਲ ਨਹੀਂ, ਨਲਾਇਕ ਹੋ, ਕੋ ਮੇਰਾ ਮਤਲਬ ਮੇਰੀ ਬਾਜੀ ਤਰ੍ਹਾਂ ਨੰਬਰ ਖਿਚਾ ਕੇ ਲੈਂਦੇ ਹੋ, ਬਾਜੀ ਮਰੀਮ ਤਰ੍ਹਾਂ, ਅਤੇ ਫਿਰ ਡਾਕਟਰ ਬਣ ਕੇ ਅਤੇ ਉਸ ਤੋਂ ਵੱਡਾ ਅਜ਼ਾਬ ਕੋਈ ਨਹੀਂ। ਇਸ ਤਰ੍ਹਾਂ ਹੀ ਹੈ, ਇਹਨੂੰ ਇਸ ਗੱਲ ਨੂੰ ਸਮਝਣਾ ਤੁਸੀਂ ਗੌਰ ਨਾਲ ਕਿ ਤੁਹਾਨੂੰ ਅਗਰ ਤੇ ਤੁਸੀਂ ਕਿਸੇ ਜਗ੍ਹਾ 'ਤੇ ਤੁਰੇ ਜਾਂਦੇ ਹੋ ਔਰ ਪੈਂਡਾ ਤੁਹਾਡਾ ਲੰਮਾ ਹੈ, ਸਫ਼ਰ ਲੰਮਾ ਹੈ, ਔਰ ਤੁਸੀਂ ਪੈਦਲ ਜਾ ਰਹੇ ਹੋ ਅਤੇ ਕੋਈ ਬੰਦਾ ਉੱਥੋਂ ਲੰਘਣ ਡਿਆ, ਉਹ ਤੁਹਾਨੂੰ ਸਾਈਕਲ ਦੇ ਦਿੰਦਾ। ਅਗਰ ਤੁਹਾਨੂੰ ਸਾਈਕਲ ਚਲਾਉਣੀ ਆਉਂਦੀ ਹੈ, ਅਸੀਂ ਪੰਜਾਬੀ 'ਚ ਸਾਈਕਲ ਆਉਂਦੇ ਹਾਂ ਅਤੇ ਅੰਗਰੇਜ਼ੀ 'ਚ ਬਾਈਸਾਈਕਲ ਹੈ ਅਤੇ ਉਰਦੂ ਦੇ ਵਿੱਚ ਸਾਈਕਲ ਹੈ, ਬਹਰਹਾਲ ਸਾਈਕਲ ਹੀ ਚਲਾਉਣ ਦਿਓ, ਅਤੇ ਉਹ ਤੁਹਾਨੂੰ ਸਾਈਕਲ ਦੇ ਜਾਂਦਾ। ਅਤੇ ਉਹ ਜਿਹੜਾ ਸਾਈਕਲ ਹੈ ਉਹ ਤੁਹਾਨੂੰ ਅਗਰ ਤਾਂ ਚਲਾਉਣਾ ਆਉਂਦਾ ਫਿਰ ਤਾਂ ਠੀਕ ਹੈ, ਤੁਸੀਂ ਬਹਿ ਕੇ ਅਤੇ ਆਰਾਮ ਨਾਲ। ਅਤੇ ਜੇ ਤੁਹਾਨੂੰ ਨਹੀਂ ਚਲਾਉਣਾ ਆਉਂਦਾ ਤਾਂ ਉਹ ਸਾਈਕਲ ਤੁਹਾਡੇ ਲਈ ਤਾਂ ਅਜ਼ਾਬ ਬਣ ਗਿਆ ਕਿ ਤੁਹਾਨੂੰ ਚਲਾਉਣਾ ਹੀ ਨਹੀਂ ਆ ਰਿਹਾ। ਹੁਣ ਉਹਨੂੰ ਵੀ ਨਾਲ ਖਿੱਚ ਕੇ ਲੈ ਕੇ ਜਾਓਗੇ। ਪਹਿਲੇ ਆਪ ਤੁਰੇ ਜਾ ਰਹੇ ਸੋ, ਹੁਣ ਸਾਈਕਲ ਵੀ ਨਾਲ ਖਿੱਚੋਗੇ, ਤੁਹਾਡੇ ਲਈ ਤਾਂ ਮੁਸੀਬਤ ਬਣ ਗਈ। ਇਸੇ ਤਰੀਕੇ ਨਾਲ ਕਿਸੇ ਨੂੰ ਮਾਂ ਮਾਫਕ ਅਤੇ ਕਿਸੇ ਨੂੰ ਮਾਂ ਬਾਦੀ, ਮਾਂ ਦੀ ਦਾਲ ਦੀ ਗੱਲ ਕਰਨ ਡਏ। ਮਾਵਾਂ ਤਾਂ ਵੈਸੇ ਸਾਰਿਆਂ ਨੂੰ ਹੀ ਮਾਫਕ ਹੁੰਦੀਆਂ ਨੇ, ਮੈਂ ਮਾਂ ਦੀ ਦਾਲ ਜਿਹੜੀ ਹੈ, ਮਾਸ਼ ਦੀ ਦਾਲ, ਉਹਦੀ ਗੱਲ ਕਰਨ ਡਏ। ਅੱਛਾ ਹੁਣ ਵਾਪਸ ਆਨੇ। ਹੁਣ ਗੱਲ ਇਹ ਹੈ ਕਿ ਇਹ ਇਸ ਤਰ੍ਹਾਂ ਹੀ ਹੈ, ਜਿਹੜੇ ਨਲਾਇਕ ਬੱਚੇ ਹੁੰਦੇ ਨੇ ਜਾਂ ਘੱਟ ਜ਼ਰਾ ਲਾਇਕ ਬੱਚੇ, ਚਲੋ ਨਲਾਇਕ ਨਹੀਂ ਆਉਂਦੇ, ਗੁੱਸਾ ਨਾ ਕਰ ਜਾਣ ਬੱਚੇ, ਘੱਟ ਲਾਇਕ ਜਿਹੜੇ ਬੱਚੇ ਹੁੰਦੇ ਨੇ ਉਹ ਫਿਰ ਜਿਸ ਵੇਲੇ ਉਹਨਾਂ ਨੂੰ ਇਸ ਤਰ੍ਹਾਂ ਦਾ, ਮੇਰਾ ਮਤਲਬ ਹਿਸਾਬ ਕਿਤਾਬ ਉਹਨਾਂ ਦੇ ਸਾਹਮਣੇ ਰੱਖਿਆ ਜਾਂਦਾ ਹੈ ਵੀ 60% ਨੰਬਰਾਂ 'ਤੇ ਉਹਨਾਂ ਨੂੰ ਮੈਡੀਕਲ ਕਾਲਜ ਦਾਖਲਾ ਦਵਾ ਦਿੰਦੇ ਨੇ, ਉਹਨਾਂ ਦੀ ਹਾਲਤ ਫਿਰ ਉਹੀ ਹੁੰਦੀ ਹੈ ਵੀ ਸਾਈਕਲ ਉਹਨਾਂ ਨੂੰ ਚਲਾਉਣੀ ਨਹੀਂ ਆਉਂਦੀ ਤਾਂ ਉਹਨਾਂ ਨੂੰ ਕੋਈ ਸਾਈਕਲ ਫੜਾ ਜਾਂਦਾ, ਮੱਥੇ ਲਾ ਜਾਂਦਾ, ਉਹ ਫਿਰ ਸਾਈਕਲ ਵੀ ਖਿੱਚਦੇ ਨੇ ਅਤੇ ਆਪਣੇ ਆਪ ਨੂੰ ਵੀ। ਪਹਿਲਾਂ ਤਾਂ ਡਾਕਟਰ ਬਣਨਾ ਉਹਨਾਂ ਲਈ ਅਜ਼ਾਬ ਹੈ, ਜੇ ਬਣ ਗਏ ਤਾਂ ਗਾਂਹ ਮਰੀਜ਼ਾਂ ਲਈ ਅਜ਼ਾਬ ਨੇ। ਬਹਰਹਾਲ ਮਾਂ ਪਿਓ ਨੂੰ ਵੀ ਜ਼ਰਾ ਮੇਰੇ ਖਿਆਲ ਤਲਖ ਜ਼ਮੀਨੀ ਹਕਾਇਕ ਦਾ ਹੁਣ ਥੋੜ੍ਹਾ ਜਿਹਾ ਸਮਝ ਆਈ ਹੈ ਵੀ ਥੋੜ੍ਹਾ ਜਿਹਾ ਅਸੀਂ ਬੰਦੇ ਦੇ ਪੁੱਤਰ ਬਣੀਏ। ਸਾਰੇ ਅਯਾਣੇ ਜਿਹੜੇ ਨੇ ਉਹ ਡਾਕਟਰ ਹੀ ਨਹੀਂ ਬਣਾਉਣੇ, ਲੇਕਿਨ ਨਾਲ ਸੰਜੀਦਾ ਸੂਰਤ ਹਾਲ ਇਹ ਵੀ ਬਣ ਰਹੀ ਹੈ ਕਿ ਹੁਣ ਇੱਕ ਪਾਸੇ 95% ਨੰਬਰ ਲੈਣ ਵਾਲੇ ਬੱਚੇ ਵੀ ਡਾਕਟਰ ਬਣਨਗੇ, ਦੂਜੇ ਪਾਸੇ 60% ਵੀ। ਅੱਛਾ, ਐਕਸੈਪਸ਼ਨਸ ਆਰ ਦੇਅਰ। ਕਈ ਦਫਾ 60% ਵਾਲੇ ਬੱਚੇ ਵੀ ਐਕਸੈਪਸ਼ਨਲੀ ਗੁੱਡ ਹੋ ਸਕਦੇ ਨੇ। ਇਹ ਜ਼ਰੂਰੀ ਨਹੀਂ ਹੈ ਕਿ ਤੁਹਾਡੇ ਨੰਬਰ ਬੜੇ ਚੜ੍ਹਵੇਂ ਹੀ ਹੋਣ, ਤੁਹਾਡੀ ਕਾਟੋ ਫੁੱਲਾਂ 'ਤੇ ਹੋਵੇ ਫਿਰ ਹੀ ਕੰਮ ਬਣਨਾ। ਅੱਛਾ, ਇੱਕ ਕਾਟੋ ਕੀ ਹੁੰਦੀ ਹੈ? ਗਲੈਰੀ, ਸਕੁਏਰਲ। ਪੰਜਾਬੀ ਦੇ ਵਿੱਚ ਕੋਈ ਤੁਹਾਡਾ ਹਾਲ ਚਾਲ ਪੁੱਛੇ, ਪੰਜਾਬੀ ਕਿਉਂਕਿ ਬੜੀ ਗੂੜੀ ਜ਼ਬਾਨ ਹੈ, ਬੜੀ ਇੱਕ ਮੈਂ ਆਨਾ ਵੀ ਇਹ ਸਾਡੀ ਮਾਂ ਬੋਲੀ ਜਿਹੜੀ ਐਡੀ ਕਿ ਗੂੜੀ ਅਤੇ ਸੋਹਣੀ ਹੈ, ਇਹਨੂੰ ਤਾਂ ਬਦਨਾਮ ਕਰ ਛੱਡਿਆ ਅਸ਼ਰਾਫੀਆ ਨੇ। ਸਾਡੇ ਮੁਲਕ ਦੀ ਅਸ਼ਰਾਫੀਆ ਨੇ ਇਹਨੂੰ ਇੰਜ ਬਣਾ ਦਿੱਤਾ ਜਿਵੇਂ ਇਹ ਕੋਈ ਬਦਤਮੀਜ਼ੀ ਜਾਂ ਗਾਲ ਹੋਵੇ।
ਪੰਜਾਬੀ ਬੋਲੋ ਤਾਂ ਲੋਕੀ ਤੁਹਾਡੇ ਵੱਲ ਮੇਰਾ ਮਤਲਬ ਇਸ ਤਰ੍ਹਾਂ ਵੇਖਦੇ ਨੇ ਜਿਸ ਤਰ੍ਹਾਂ ਕੋਈ ਤੁਸੀਂ ਕੋਈ ਅਲੋਕਾਰ ਗੱਲ ਕਰ ਦਿੱਤੀ ਹੈ। ਅਤੇ ਸਾਰੇ ਪੰਜਾਬੀ ਉਰਦੂ ਬੋਲਦੇ ਨੇ, ਭਾਵੇਂ ਬੋਲਣੀ ਆਵੇ ਜਾਂ ਨਾ ਆਵੇ, ਕੌਮੀ ਜ਼ੁਬਾਨ ਹੈ, ਜ਼ਰੂਰ ਬੋਲੋ। ਇੰਟਰਨੈਸ਼ਨਲ ਜ਼ੁਬਾਨ ਇੰਗਲਿਸ਼ ਹੈ, ਉਹ ਵੀ ਜ਼ਰੂਰ ਬੋਲੋ, ਪਰ ਆਪਣੀ ਮਾਂ ਬੋਲੀ ਵੀ ਬੋਲੋ। ਉੱਥੇ ਪਤਾ ਨਹੀਂ ਤੁਹਾਨੂੰ ਕੀ ਜਿਹੜੀ ਹੈ ਉਹ ਮੇਰਾ ਮਤਲਬ ਹੈ ਦੰਦਲ ਪੈ ਜਾਂਦੀ ਹੈ, ਅਤੇ ਨਾਲ ਹੀ ਸੋਚਦੇ ਹੋ ਵੀ ਨਹੀਂ 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 ਇਹ ਤਾਂ ਅੱਛਾ। ਬੱਚਿਆਂ ਕੋਲ ਪੁੱਛੋ, ਪਹਿਲਾਂ ਮੈਂ ਗੱਲ ਕੀਤੀ ਇੱਕ ਅੱਧੀ ਵਾਰੀ, ਬੱਚਿਆਂ ਨੂੰ ਪੁੱਛੋ ਤਾਂ ਇੰਝ ਹੁੰਦਾ ਜੀ ਉਹ ਕੰਮ ਵਾਲੀ ਨਾਲ ਬੋਲਦੇ ਨੇ ਬੱਚੇ, ਬਾਕੀ ਤਾਂ ਕਿਸੇ ਨਾਲ ਨਹੀਂ ਬੋਲਦੇ। ਕਮਾਲ ਹੈ ਬਈ। ਅੱਛਾ ਚਲੋ ਖੈਰ ਵਾਪਸ ਆਉਣੇ। ਇਹ ਹੁਣ ਰੌਲਾ ਇਹ ਹੈ ਇਸ ਵੇਲੇ ਜਿਹੜੀ ਸੂਰਤ ਹਾਲ ਸਾਡੇ ਲਈ ਬਣੀ ਹੈ, ਉਹ ਇਹ ਹੈ ਕਿ ਐਕਸੈਪਸ਼ਨਸ ਹੁੰਦੀਆਂ ਨੇ ਕਿ ਬੱਚੇ ਕਈ ਜਿਹੜੇ, ਉਹ ਮੈਂ ਕਾਟੋ ਫੁੱਲਾਂ 'ਤੇ ਦੱਸ ਰਿਹਾ ਸੀ ਵੀ ਗਲੈਰੀ ਜਿਹੜੀ ਉਹ ਫੁੱਲਾਂ 'ਤੇ ਖੇਡਦੀ ਹੈ ਨਾ, ਅਤੇ ਪੰਜਾਬੀ ਦਾ ਇੱਕ ਐਕਸਪ੍ਰੈਸ਼ਨ ਹੈ, ਅਗਰ ਕੋਈ ਕਿਸੇ ਨੂੰ ਪੁੱਛੋ ਨਾ ਵੀ ਭਾਈ ਕੀ ਹਾਲ ਹੈ, ਅਤੇ ਅੱਗੋਂ ਅਗਰ ਉਹਨੇ ਕਹਿਣਾ ਹੋਵੇ ਨਾ ਵੀ ਬਹੁਤ ਵਧੀਆ, ਬੜਾ ਅੱਲਾ ਦਾ ਸ਼ੁਕਰ ਹੈ, ਬੜੀ ਸੂਰਤ ਹਾਲ ਠੀਕ ਹੈ, ਸਭ ਕੁਝ ਮੈਂ ਰਾਜ਼ੀ ਬਾਜ਼ੀ ਹਾਂ, ਅਤੇ ਕਈ ਬੰਦੇ ਅੱਗੋਂ ਕਹਿੰਦੇ ਨੇ ਵੀ ਕਾਟੋ ਫੁੱਲਾਂ 'ਤੇ, ਕਿ ਮੇਰੀ ਕਾਟੋ ਫੁੱਲਾਂ 'ਤੇ ਹੈ। ਜਿਵੇਂ ਕਾਟੋ ਫੁੱਲਾਂ 'ਤੇ ਖੇਲਦੀ ਫਿਰਦੀ ਹੈ, ਉਸ ਵੇਲੇ ਉਹ ਰਾਜ਼ੀ ਹੁੰਦੀ। ਕਾਟੋ ਮੈਂ ਤੁਹਾਨੂੰ ਦੱਸਿਆ ਵੀ ਗਲੈਰੀ ਨੂੰ, ਸਕੁਏਰਲ ਨੂੰ ਕਹਿੰਦੇ ਨੇ, ਜਿਸ ਤਰ੍ਹਾਂ ਉਹ ਫੁੱਲਾਂ 'ਤੇ ਖੇਡਦੀ ਹੋਈ, ਮੇਰਾ ਮਤਲਬ ਅਟਕੇਲੀਆਂ ਕਰਦੀ ਹੋਈ, ਖੁਸ਼ਬਾਸ਼ ਹੁੰਦੀ ਹੈ। ਇਸ ਤਰ੍ਹਾਂ ਬੰਦੇ ਨੇ ਅਗਰ ਦੱਸਣਾ ਹੋਵੇ ਵੀ ਮੇਰੀ ਜ਼ਿੰਦਗੀ ਜਿਹੜੀ ਹੈ ਉਹ ਬੜੀ ਜ਼ਬਰਦਸਤ ਹੈ, ਅੱਲਾ ਦਾ ਸ਼ੁਕਰ ਹੈ, ਅਤੇ ਪੰਜਾਬੀ 'ਚ ਅੱਗੋਂ ਕਈ ਵਾਰੀ ਆਉਂਦੇ ਨੇ ਕਾਟੋ ਫੁੱਲਾਂ 'ਤੇ। ਅਤੇ ਇਹ ਹੁਣ ਕਈ ਵਾਰੀ ਹੋ ਸਕਦਾ ਹੈ ਕਿ ਕੋਈ 60 ਨੰਬਰ ਲੈਣ ਵਾਲਾ ਬੰਦਾ ਵੀ ਬੜਾ ਇੰਟੈਲੀਜੈਂਟ ਹੋਵੇ, ਉਸ ਵੇਲੇ ਉਹ ਪੜ੍ਹ ਨਾ ਰਿਹਾ ਹੋਵੇ, ਤਵੱਜੋ ਨਾ ਹੋਵੇ, ਉਹਦਾ ਇੰਟਰਸਟ ਨਾ ਹੋਵੇ, ਕੋਈ ਹੋਰ ਉਹਦੇ ਨਾਲ ਹਾਦਸਾ ਹੋਇਆ ਹੋਵੇ ਬਾਅਦ 'ਚ। ਲੇਕਿਨ ਜਨਰਲੀ ਅਗਰ ਕੋਈ ਬੱਚਾ ਜਿਹੜਾ ਉਹ ਮੁਤੱਦਦ ਐਗਜ਼ਾਮਸ ਦੇ ਵਿੱਚ ਉਹਨੇ ਘੱਟ ਨੰਬਰ ਲਏ ਨੇ, ਅਤੇ ਫਿਰ ਉਹਨੂੰ ਡਾਕਟਰ ਬਣਾਉਣਾ ਜਿੱਥੇ ਉਹ ਮੈਰਿਟ 'ਤੇ ਪੂਰਾ ਨਹੀਂ ਆਉਂਦਾ, ਉਹ ਜ਼ਿਆਦਤੀ ਹੈ। ਪਰ ਹੁਣ ਇੱਧਰ ਤੇ ਰੌਲਾ ਇਹ ਹੀ ਹੈ ਵੀ ਜਿਹੜੇ ਮੈਡੀਕਲ ਕਾਲਜ ਜਿਹੋ ਜਿਹੇ ਬਣਾਤੇ ਨੇ ਪਾਕਿਸਤਾਨ, ਉਹਨਾਂ ਸੀਟਾਂ ਫਿਲ ਕਰਨੀਆਂ ਨੇ, ਉਹਨਾਂ ਨੂੰ ਹੁਣ ਨਬਜ਼ ਚੱਲਦੀ ਚਾਹੀਦੀ ਹੈ। ਉਹ 95 ਤੋਂ 60 'ਤੇ ਆ ਗਏ, ਕੱਲ੍ਹ ਨੂੰ ਇਹਨਾਂ 33 ਨੰਬਰਾਂ 'ਤੇ ਵੀ ਆ ਜਾਣਾ ਹੈ। ਮੈਂ ਤਾਂ ਆਉਂਦਾ ਇਹਨਾਂ ਨੇ ਕੱਲ੍ਹ ਨੂੰ ਬਾਜੀ ਨੂੰ ਵੀ ਮੈਡੀਕਲ ਕਾਲਜ ਦੇ ਵਿੱਚ ਦਾਖਲਾ ਦੇ ਕੇ ਬਾਜੀ ਨੂੰ ਡਾਕਟਰ ਬਣਾ ਦੇਣਾ ਹੈ, ਜਿੰਨੇ ਕਾਲਜ ਹੁਣ ਬਣ ਗਏ ਨੇ। ਮੈਨੂੰ ਲੱਗਦਾ ਖੁਸ਼ੀ ਪੈ ਤੇ ਬਾਜੀ ਜਿਹੜੀ ਉਹ ਆਪੇ ਹੀ ਕੋਈ ਮੈਡੀਕਲ ਕਾਲਜ ਇਹੋ ਜਿਹਾ ਬਣਵਾ ਨਾ ਕੱਢੇ, ਜਾਂ ਮੈਰਿਟ ਇਹਨਾਂ ਥੱਲੇ ਨਾ ਕਰਦੇ ਕਿ ਬਾਜੀ ਨੂੰ ਹੀ ਡਿਗਰੀ ਦੇਣੀ ਪੈ ਜਾਏ ਮੈਡੀਕਲ ਕਾਲਜਾਂ ਨੂੰ। ਬਹਰਹਾਲ ਇਹ ਇੱਕ ਸੂਰਤ ਹਾਲ ਬਣ ਰਹੀ ਹੈ ਜੀ। ਮੈਂ ਇਹ ਕਿਉਂ ਖਬਰ ਐਡ ਕੀਤੀ ਇੱਥੇ ਕਿ ਪੇਰੈਂਟਸ ਜ਼ਰਾ ਧਿਆਨ ਕਰਨ, ਐਵੇਂ ਧੱਕੇ ਨਾਲ ਹਰ ਬੰਦੇ ਨੂੰ ਹਰ ਸ਼ੈ ਨਹੀਂ ਬਣਾਈਦਾ। ਜਿਹੜਾ ਕੱਪੜਾ ਰਜ਼ਾਈ ਲਈ ਇਸਤੇਮਾਲ ਹੁੰਦਾ ਉਹਨੂੰ ਰਜ਼ਾਈ ਲਈ ਕਰੀਦਾ, ਉਹਦੀ ਧੋਤੀ ਨਹੀਂ ਬਣਾਈ ਦੀ। ਅਤੇ ਜਿਹੜਾ ਤਹਿਮਦ ਲਈ ਹੈ, ਜ਼ਾਹਿਰ ਹੈ ਉਹ ਤਹਿਮਦ ਲਈ ਇਸਤੇਮਾਲ ਕਰੀਦਾ, ਉਹਦੀ ਪੱਗ ਨਹੀਂ ਬਣਾਈ ਦੀ। ਅਤੇ ਜਿਹੜਾ ਪੱਗ ਵਾਸਤੇ ਹੈ ਕੱਪੜਾ, ਉਹਦੀਆਂ ਜੁਰਾਬਾਂ ਨਹੀਂ ਬਣਾਈ ਦੀਆਂ। ਕਹਿਣ ਦਾ ਮਤਲਬ ਹੈ ਵੀ ਰੱਬ ਨੇ ਸਾਨੂੰ ਸਾਰਿਆਂ ਨੂੰ ਆਪਣਾ ਆਪਣਾ ਹੁਨਰ ਦਿੱਤਾ, ਆਪਣੀਆਂ ਆਪਣੀਆਂ ਕੈਪੇਬਿਲਿਟੀਜ਼ ਦਿੱਤੀਆਂ ਨੇ। ਇਹਦਾ ਮਤਲਬ ਇਹ ਨਹੀਂ ਕਿ ਮੈਡੀਕਲ ਕਾਲਜ ਜਾਣ ਵਾਲੇ ਬੰਦੇ ਹੀ ਇਨਸਾਨ ਨੇ, ਦੂਜੇ ਨਹੀਂ। ਲੇਕਿਨ ਮੈਂ ਸਿਰਫ ਇਹ ਦੱਸ ਰਿਹਾ ਵੀ ਉਹਨਾਂ ਦੀ ਕਾਬਲੀਅਤ ਹੋਰ ਕਿਸਮ ਦੀ ਹੈ, ਦੂਜੇ ਕੰਮ ਦੀ ਹੋਰ ਤਰ੍ਹਾਂ ਦੀ। ਅਗਰ ਤੁਹਾਡੀ ਉਹ ਕਾਬਲੀਅਤ ਨਹੀਂ ਤਾਂ ਕਿਤੇ ਹੋਰ ਚਲੇ ਜਾਓ। ਮਤਲਬ ਅਗਰ ਤੁਸੀਂ ਕਿਸੇ ਹੋਰ ਸ਼ੋਬੇ ਦੇ ਵਿੱਚ ਜ਼ਿਆਦਾ ਬਿਹਤਰ ਕੰਮ ਕਰ ਸਕਦੇ ਹੋ ਤਾਂ ਵਾਈ ਨਾਟ। ਧੱਕੇ ਨਾਲ ਤੁਸੀਂ ਇੱਕ ਬੀ ਗ੍ਰੇਡਰ ਡਾਕਟਰ ਬਣਨ ਨਾਲੋਂ ਜਾਂ ਮੈਡੀਕਲ ਕਾਲਜ ਦੇ ਬੀ ਗ੍ਰੇਡਰ ਸਟੂਡੈਂਟ ਬਣਨ ਨਾਲੋਂ ਚੰਗਾ ਹੈ ਕਿ ਤੁਸੀਂ ਏ ਗ੍ਰੇਡਰ ਕੋ ਹੋਰ ਕੰਮ ਕਰ ਲਓ। ਅਤੇ ਪੇਰੈਂਟਸ ਨੂੰ, ਇਹ ਮਾਂ ਪਿਓ ਜਿਨ੍ਹਾਂ ਦੇ ਬੱਚੇ ਛੋਟੇ ਨੇ, ਉਹਨਾਂ ਨਾਲ ਮੈਂ ਗੱਲ ਕਰਨਾ ਚਾਹ ਰਿਹਾ ਕਿ ਕਈ ਵਾਰੀ ਲੋਕ ਮੇਰੇ ਕੋਲ ਪੁੱਛਦੇ ਨੇ, ਜਦੋਂ ਮੈਂ ਯੂਨੀਵਰਸਿਟੀ ਦੇ ਹਿਸਾਬ ਕਿਤਾਬ 'ਚ ਵੀ ਜ਼ਾਹਿਰ ਹੈ ਬੀਇੰਗ ਅ ਪ੍ਰੋਫੈਸਰ ਵੀ ਪੁੱਛਦੇ ਸਨ ਕਿ ਜੀ ਕਿਹੜਾ ਸ਼ੋਭਾ ਅੱਛਾ ਹੈ, ਅਤੇ ਮੈਂ ਉਹਨਾਂ ਨੂੰ ਇਹ ਆਂਦਾ ਸੀ ਵੀ ਸ਼ੋਭਾ ਉਹੀ ਅੱਛਾ ਜਿਹੜਾ ਤੁਹਾਨੂੰ ਕਰਨਾ ਆਉਂਦਾ। ਵਰਨਾ ਹੁਣ ਤੁਸੀਂ ਵੇਖੋ ਕਿਹੜਾ ਨਾਂ ਬਣਾਇਆ ਲੋਕਾਂ ਨੇ। ਮਹਿੰਦੀ ਹਸਨ ਸਾਹਿਬ ਨੂੰ ਵੇਖੋ, ਮਲਕਾ ਤਰੰਨਮ ਨੂਰ ਜਹਾਂ ਨੂੰ ਦੇਖੋ, ਗੁਲਾਮ ਅਲੀ ਸਾਹਿਬ ਨੂੰ ਦੇਖੋ, ਮਲਕਾ ਪਖਰਾਜ ਨੂੰ ਦੇਖੋ, ਅਤੇ ਫਿਰ ਸਾਡੇ ਜਵਾਦ ਅਹਿਮਦ ਸਾਹਿਬ ਨੂੰ ਵੇਖੋ। ਉਹ ਵੀ ਗਾਣਾ ਹੀ ਗਾਉਂਦੇ ਨੇ ਨਾ। ਉਹ ਜਿਸ ਵੇਲੇ ਗਾਣਾ ਗਾਉਂਦੇ ਨੇ ਤਾਂ ਯਕੀਨ ਕਰੋ, ਮੇਰਾ ਮਤਲਬ ਕੁੱਤੇ ਬਿੱਲੀਆਂ ਜਿਹੜੇ ਗਲੀ ਦੇ ਵਿੱਚ ਹੁੰਦੇ ਨੇ ਉਹ ਵੀ ਕੰਨਾਂ ਦੇ ਉੱਤੇ ਹੱਥ ਤੇ ਨਹੀਂ ਰੱਖ ਸਕਦੇ, ਪੈਰ ਰੱਖ ਲੈਂਦੇ ਨੇ। ਐਡੀ ਮਾਸ਼ਾਅੱਲਾ ਉਹਨਾਂ ਦੀ ਭੈੜੀ ਆਵਾਜ਼ ਹੈ। ਅਤੇ ਕਹਿਣ ਦਾ ਮਤਲਬ ਮੇਰਾ ਇਹ ਹੈ ਕਿ ਜਿਹੜੇ ਵੀ ਪ੍ਰੋਫੈਸ਼ਨ 'ਚ ਜਾਓ, ਆਪਣਾ ਹਿਸਾਬ ਕਿਤਾਬ ਵੇਖ ਕੇ ਜਾਓ। ਇਹ ਹੁਣ ਜਵਾਦ ਸਾਹਿਬ ਨਿੱਕੇ ਹੁੰਦਿਆਂ ਐਡੀ ਕਿ ਭੈੜੀ ਆਵਾਜ਼ 'ਚ ਰੋਂਦੇ ਹੋਣੇ ਨੇ, ਯਕੀਨ ਕਰੋ ਵੀ ਪੂਰੀ ਦੁਨੀਆ ਹੱਥ ਖੜੇ ਕਰ ਜਾਂਦੀ ਹੋਏਗੀ ਵੀ ਪੁੱਤਰ ਜੋ ਲੈਣਾ ਲੈ ਲੈ, ਰੋ ਨਾ। ਉਹ ਲੱਗਦਾ ਉਹਨੂੰ ਉੱਥੋਂ ਪਤਾ ਲੱਗਾ ਕਿ ਮੇਰੀ ਆਵਾਜ਼ ਨਾਲ ਦੁਨੀਆ ਹਰ ਗੱਲ ਮੰਨ ਜਾਂਦੀ ਹੈ, ਅਤੇ ਉਹ ਉੱਥੋਂ ਉਹਨਾਂ ਫੈਸਲਾ ਕੀਤਾ ਵੀ ਮੈਂ ਗੁਲੂਕਾਰ ਬਣਨਾ ਹੈ। ਬਹਰਹਾਲ ਅੱਗੇ ਚੱਲਨੇ ਜੀ। 426 ਸੀਟਾਂ ਖਾਲੀ ਰਹਿ ਗਈਆਂ ਨੇ, ਔਰ 109 ਉਮੀਦਵਾਰਾਂ ਨੇ MBBS ਦੇ ਵਿੱਚ ਦਾਖਲਾ ਲਿਆ ਹੀ ਨਹੀਂ। ਜਿਹੜੇ 317 ਨੂੰ ਦਾਖਲਾ ਲੱਭਾ ਉਹ ਛੱਡ ਕੇ ਚਲੇ ਗਏ। ਮਤਲਬ ਕਿ 109 ਸੀਟਾਂ ਦੇ ਉੱਤੇ ਕਿਸੇ ਨੇ ਅਪਲਾਈ ਨਹੀਂ ਕੀਤਾ, ਔਰ 317 ਜਿਨ੍ਹਾਂ ਨੂੰ ਲੱਭਿਆ ਦਾਖਲਾ ਉਹਨਾਂ ਕਿਹਾ ਅਸੀਂ ਨਹੀਂ ਡਾਕਟਰ ਬਣਨਾ। ਟੋਟਲ 426 ਸੀਟਾਂ ਜਿਹੜੀਆਂ ਉਹ ਖਾਲੀ ਪਈਆਂ ਨੇ। ਅਤੇ ਹੁਣ ਪਾਕਿਸਤਾਨ ਦੇ ਵਿੱਚ 20 ਤੋਂ 30 ਹਜ਼ਾਰ ਦੇ ਕਰੀਬ ਡਾਕਟਰਸ ਇਸ ਵੇਲੇ ਬੇਰੁਜ਼ਗਾਰ, ਜਾਂ ਇਸ ਤਰ੍ਹਾਂ ਦਾ ਰੁਜ਼ਗਾਰ ਉਹਨਾਂ ਦੇ ਕੋਲ ਹੈ ਜਿਹੜਾ ਉਹਨਾਂ ਦੀ ਸ਼ਾਇਨ ਸ਼ਾਨ ਨਹੀਂ, ਤਨਖਾਹ ਉਸ ਤਰ੍ਹਾਂ ਦੀ ਨਹੀਂ ਜਿਸ ਤਰ੍ਹਾਂ ਦੀ ਉਹਨਾਂ ਨੂੰ ਮਿਲਣੀ ਚਾਹੀਦੀ। ਮਤਲਬ ਲੰਮਾ ਚੌੜਾ ਕੰਮ ਹੈ। ਅੱਛਾ ਜੀ, ਅੱਗੋਂ ਮੁਬਾਰਕਾਂ ਤੁਹਾਨੂੰ ਸਾਰਿਆਂ ਨੂੰ। ਅਗਲੀ ਖਬਰ ਵੀ ਮੇਰੇ ਕੋਲ ਬੜੀ ਜ਼ਬਰਦਸਤ ਹੈ। ਮੁਬਾਰਕ ਹੈ ਕਿ ਬਹੁਤ ਵੱਡਾ ਪਾਕਿਸਤਾਨ ਨੰਬਰ 1 ਆ ਗਿਆ, ਬਹੁਤ ਵੱਡਾ ਆਜ਼ਾਦ ਹਾਸਲ ਕਰ ਲਿਆ ਪਾਕਿਸਤਾਨ ਨੇ।
ਹੁਣ ਵੇਖੋ ਇਮਰਾਨ ਖਾਨ ਨੂੰ ਜੇਲ੍ਹ ਦੇ ਵਿੱਚ ਪਤਾ ਹੀ ਨਹੀਂ ਹੋਣਾ ਵੀ ਬਾਹਰ ਫੀਲਡ ਮਾਰਸ਼ਲ ਨੇ ਤਰੱਕੀ ਕਿੰਨੀ ਕਰ ਛੱਡੀ। ਅਸੀਂ ਐਵੇਂ ਫੀਲਡ ਮਾਰਸ਼ਲ ਦੇ ਉੱਤੇ ਤਨਕੀਦ ਕਰੀਦੀ ਹੈ ਕਿ SIFC ਦੇ ਵਿੱਚ 1000 ਅਰਬ ਡਾਲਰ ਲੈ ਕੇ ਆਉਣਾ ਸੀ, ਨਹੀਂ ਲਿਆ ਸਕਾ ਫੀਲਡ ਮਾਰਸ਼ਲ। ਫਿਰ ਗ੍ਰੀਨ ਇਨੀਸ਼ੀਏਟਿਵ ਕਰਨਾ ਸੀ, ਉਹ ਗ੍ਰੀਨ ਇਨੀਸ਼ੀਏਟਿਵ ਤੇ ਬਾਜੀ ਸਾਡੀ ਨੇ ਲੈ ਲਿਆ ਸੀ ਹਰੇ ਕਚੂਰ ਕੱਪੜੇ ਪਾ ਕੇ। ਅੱਛਾ, ਹਰੇ ਕਚੂਰ ਪੰਜਾਬੀ ਦੇ ਵਿੱਚ ਬਹੁਤ ਹੀ ਜ਼ਿਆਦਾ ਸੋਲਿਡ ਹਰੇ ਨੂੰ, ਬਹੁਤ ਹੀ ਗਹਿਰੇ ਹਰੇ ਰੰਗ ਨੂੰ ਹਰਾ ਕਚੂਰ ਵੀ ਕਹਿ ਦਿੰਦੇ ਅਸੀਂ। ਗ੍ਰੀਨ ਇਨੀਸ਼ੀਏਟਿਵ ਬਾਜੀ, ਜਿਹੜੀ ਬਾਜੀ ਤਾਂ ਤੁਹਾਨੂੰ ਪਤਾ ਕਿ ਬਾਜੀ ਲਈ ਤੇ ਫਿਲਮ ਹੈ ਸਾਰੀ। ਬਾਜੀ ਨੂੰ ਤੁਸੀਂ ਯੈਲੋ ਇਨੀਸ਼ੀਏਟਿਵ ਕਹੋਗੇ ਤੇ ਬਾਜੀ ਇਹ ਹੁਣੇ ਵੇਖ ਲੈਣਾ ਬਸੰਤ ਦੇ ਉੱਤੇ ਬਾਜੀ ਪਾਏਗੀ ਕੱਪੜੇ ਯੈਲੋ ਰੰਗ ਦੇ ਜ਼ਰੂਰ, ਇਹ ਦੇਖ ਲੈਣਾ ਤੁਸੀਂ। ਹਾਲਾਂਕਿ ਮੈਂ ਕਿਹਾ ਭਾਵੇਂ ਹੁਣ ਹਟ ਜਾਏ ਬਾਜੀ ਮੇਰੇ ਕਹਿਣ 'ਤੇ, ਲੇਕਿਨ ਮੁੜੇਗੀ ਨਹੀਂ ਫਿਰ ਵੀ ਬਾਜੀ, ਇਹ ਵੇਖ ਲੈਣਾ ਤੁਸੀਂ। ਤੇ ਗ੍ਰੀਨ ਇਨੀਸ਼ੀਏਟਿਵ ਤੇ ਗ੍ਰੀਨ ਕੋਈ ਹੋਰ ਇਨੀਸ਼ੀਏਟਿਵ ਹੋਏਗਾ ਤੇ ਉਹਦੇ ਤੇ ਬਾਜੀ ਉਹ ਕੱਪੜੇ ਪਾਏਗੀ। ਬਾਜੀ ਨੂੰ ਤਾਂ ਇਹ ਲੱਗਦਾ ਵੀ ਇਨੀਸ਼ੀਏਟਿਵ ਪੂਰਾ ਹੋ ਜਾਂਦਾ ਹੈ ਜਿਸ ਵੇਲੇ ਬਾਜੀ ਉਸ ਰੰਗ ਦੇ ਕੱਪੜੇ ਪਾ ਲੈਂਦੀ ਹੈ ਤੇ ਇਨੀਸ਼ੀਏਟਿਵ ਪੂਰਾ ਹੋ ਗਿਆ। ਖੈਰ ਉੱਥੇ ਆਰਮੀ ਚੀਫ ਸਾਹਿਬ ਵੀ ਗਏ ਸਨ ਗ੍ਰੀਨ ਇਨੀਸ਼ੀਏਟਿਵ ਦੇ ਵਿੱਚ, ਉਹ ਵੀ ਫਲॉप ਹੋ ਗਿਆ। SIFC ਵੀ ਫਲॉप ਹੋ ਗਈ, ਸਮਗਲਿੰਗ ਵੀ ਫਲॉप ਹੋ ਗਈ। ਲੇਕਿਨ ਇੱਕ ਕੰਮ ਹੋ ਗਿਆ ਜੀ, ਇਹ ਅੰਦਰ ਬੈਠੇ ਇਮਰਾਨ ਖਾਨ ਸਾਹਿਬ ਨੂੰ ਵੀ ਨਹੀਂ ਪਤਾ ਲੱਗਾ ਹੋਣਾ ਵੀ ਬਾਹਰ ਤਰੱਕੀਆਂ ਕਿੰਨੀਆਂ ਹੋ ਗਈਆਂ ਨੇ। ਲਓ ਜੀ, ਤਰੱਕੀ ਇਹ ਹੋਈ ਹੈ ਕਿ ਜਿਹੜਾ ਸਰਕਾਰੀ ਪਾਸਪੋਰਟ ਹੈ ਨਾ ਪਾਕਿਸਤਾਨ ਦਾ, ਸਰਕਾਰੀ ਪਾਸਪੋਰਟ ਜਿਹੜਾ ਡਿਪਲੋਮੈਟਸ ਦੇ ਕੋਲ ਹੁੰਦਾ ਹੈ, ਜਾਂ ਜਿਸ ਤਰ੍ਹਾਂ ਅਸੀਂ ਮੈਨੂੰ ਵੀ ਲੱਭ ਸਕਦਾ ਸੀ, ਉਸ ਵੇਲੇ ਬਣਵਾਇਆ ਨਹੀਂ ਸੀ। ਜਿਹੜੇ ਵਜ਼ੀਰ ਮਸ਼ੀਰ ਹੁੰਦੇ ਨੇ, MNAs ਹੁੰਦੇ ਨੇ, MPAs ਹੁੰਦੇ ਨੇ, ਇਹਨਾਂ ਸਾਰਿਆਂ ਨੂੰ ਸਰਕਾਰੀ ਪਾਸਪੋਰਟ ਲੱਭਦੇ ਨੇ। ਸਰਕਾਰੀ ਪਾਸਪੋਰਟ ਦੇ ਵਿੱਚ ਕਈ ਮੁਲਕਾਂ ਦੇ ਉੱਤੇ ਤੁਹਾਨੂੰ ਵੀਜ਼ਾ ਨਹੀਂ ਲੈਣਾ ਪੈਂਦਾ, ਉਸ ਤਰ੍ਹਾਂ ਹੀ ਚਲੇ ਜਾਂਦੇ ਹੋ। ਹੁਣ ਬੜੇ ਵੱਡੇ ਇੱਕ ਤਗੜੇ ਸਾਨ ਮੁਲਕ ਨੇ ਜਿਹੜਾ, ਉਹ ਪਾਕਿਸਤਾਨ ਨੂੰ ਇਜਾਜ਼ਤ ਦੇ ਦਿੱਤੀ ਹੈ ਵੀ ਤੁਸੀਂ ਤੁਹਾਡਾ ਜਿਹੜਾ ਸਰਕਾਰੀ ਪਾਸਪੋਰਟ ਹੈ ਬਗੈਰ ਵੀਜ਼ੇ ਤੇ ਸਾਡੇ ਕੋਲ ਆ ਸਕਦਾ ਹੈ। ਇਹਦੀ ਫਿਰ ਕਿਉਂਕਿ ਸਾਈਨਿੰਗ ਸੈਰੇਮਨੀ ਸੀ ਤੇ ਫਿਰ ਇਹਨੂੰ ਕੋਈ ਛੋਟਾ ਮੋਟਾ ਕੰਮ ਤੇ ਕਰਨਾ ਨਹੀਂ ਸੀ। ਇਹ ਜਨਾਬ ਵਜ਼ੀਰ ਦਾਖਲਾ ਮੋਹਸਿਨ ਨਕਵੀ ਸਾਹਿਬ ਨੇ ਵੀ ਇਹਦੇ 'ਚ ਸ਼ਮੂਲੀਅਤ ਇਖਤਿਆਰ ਕੀਤੀ ਤੇ ਸੁਪਰੀਮ ਕਮਾਂਡਰ ਜਿਹੜੇ ਨੇ ਮੁਸੱਲਾ ਅਫਵਾਜ ਦੇ, ਉਹ ਵੀ ਬਸ ਕਿਤੇ ਮੇਰਾ ਖਿਆਲ ਫੀਲਡ ਮਾਰਸ਼ਲ ਸਾਹਿਬ ਮਸਰੂਫ ਸਨ, ਵਰਨਾ ਉਹਨਾਂ ਵੀ ਆ ਜਾਣਾ ਸੀ। ਜ਼ਰਦਾਰੀ ਸਾਹਿਬ ਵੀ ਇਹਦੀ ਸਾਈਨਿੰਗ ਸੈਰੇਮਨੀ 'ਤੇ ਆਏ। ਇਹਨਾਂ ਰਲ ਕੇ ਉੱਥੇ ਸਿਗਨੇਚਰ ਕੀਤੇ ਤੇ ਉਸ ਤੋਂ ਬਾਅਦ ਖਬਰ ਨਿਕਲੀ। ਸਾਨੂੰ ਲੱਗਾ ਵੀ ਅਮਰੀਕਾ ਨੇ ਇਜਾਜ਼ਤ ਦੇ ਦਿੱਤੀ ਹੋਣੀ ਹੈ, ਕੋਈ ਬਰਤਾਨੀਆ ਨੇ ਇਜਾਜ਼ਤ ਦੇ ਦਿੱਤੀ ਹੋਣੀ ਹੈ, ਕੋਈ ਜਰਮਨੀ ਨੇ ਇਜਾਜ਼ਤ ਦੇ ਦਿੱਤੀ ਹੋਣੀ। ਮੈਂ ਇਹ ਨਹੀਂ ਆਂਦਾ ਕੋਈ ਮੁਲਕ ਮਾੜਾ ਜਾਂ ਚੰਗਾ ਹੈ, ਲੇਕਿਨ ਜਿਸ ਤਰ੍ਹਾਂ ਇਹਨਾਂ ਪੇਸ਼ ਕੀਤਾ ਪਤਾ ਲੱਗਾ ਵੀ ਸੋਮਾਲੀਆ ਦੇ ਨਾਲ ਇਹ ਕੰਮ ਹੋਇਆ ਹੈ। ਹੁਣ ਸੋਮਾਲੀਆ ਵਾਲਿਆਂ ਦੇ ਜਿਹੜੇ ਆਫੀਸ਼ੀਅਲ ਪਾਸਪੋਰਟ ਨੇ ਉਹ ਪਾਕਿਸਤਾਨ ਆ ਸਕਦੇ ਨੇ ਬਗੈਰ ਕਿਸੇ ਵੀਜ਼ੇ ਤੋਂ, ਔਰ ਜਿਹੜੇ ਸਾਡੇ ਪਾਸਪੋਰਟ ਨੇ ਉਹ ਜਾ ਸਕਦੇ ਨੇ, ਸਾਡੇ ਵਾਲੇ ਜਿਹੜੇ ਜਵਾਨ ਨੇ ਉਹ ਆਫੀਸ਼ੀਅਲ ਪਾਸਪੋਰਟ ਦੇ ਉੱਤੇ ਸੋਮਾਲੀਆ ਜਾ ਸਕਦੇ ਨੇ। ਬੱਲੇ ਉਹ ਸ਼ੇਰ ਬੱਗਿਓ, ਮੈਂ ਕਿਹਾ ਵਿਖਾਇਆ 100 ਅਰਬ ਤੇ ਆਖਰ ਦੇ ਉੱਤੇ ਕੱਢਿਆ ਵਿੱਚੋਂ ਪਾਸਪੋਰਟ ਜਿਹੜਾ ਉਹ ਸੋਮਾਲੀਆ ਦਾ ਜੇ। ਬੜਾ ਤੁਸੀਂ ਜ਼ਬਰਦਸਤ ਕੰਮ ਕੀਤਾ। ਅੱਛਾ ਜੀ, ਅਗਲੀ ਗੱਲ ਕਰਨੇ ਤੁਹਾਡੇ ਨਾਲ। ਅਗਲੀ ਗੱਲ ਇਹ ਹੈ ਕਿ ਬਸੰਤ ਨੇ ਖੂਨੀ ਡੋਰ ਫੇਰਨੀ ਸ਼ੁਰੂ ਕਰ ਦਿੱਤੀ ਹੈ। ਸਾਹੀਵਾਲ ਦੇ ਵਿੱਚ ਇੱਕ ਬੱਚਾ ਸ਼ਦੀਦ ਜ਼ਖਮੀ ਹੋਇਆ ਤੇ ਜ਼ਾਹਿਰ ਹੈ ਮਰੀਮ ਸਾਹਬਾ ਅਤੇ ਫੀਲਡ ਮਾਰਸ਼ਲ ਆਸਿਮ ਮੁਨੀਰ ਆਪਣੇ ਉੱਤੇ ਹੋਣ ਵਾਲੀ ਤਨਕੀਦ ਨੂੰ ਬਚਾਉਣ ਲਈ ਇਹਨਾਂ ਬਸੰਤ ਦਾ ਕੰਮ ਫਿਰ ਖੋਲ੍ਹਿਆ। ਮਕਸਦ ਇਹਨਾਂ ਦਾ ਇਹ ਵੀ ਆਵਾਮ ਮੇਲੇ ਠੇਲਿਆਂ ਦੇ ਵਿੱਚ ਮਸਰੂਫ ਹੋਵੇ ਤੇ ਆਵਾਮ ਸਾਡੇ 'ਤੇ ਤਨਕੀਦ ਨਾ ਕਰੇ, ਜਿਹਦੀ ਵਜ੍ਹਾ ਤੋਂ ਇਹਨਾਂ ਬਸੰਤ ਖੋਲ੍ਹੀ ਹੈ। ਇਹ ਹੁਣ ਜਿੰਨੀਆਂ ਜਾਨਾਂ ਜਾਣੀਆਂ ਨੇ ਜਾਂ ਜ਼ਖਮੀ ਹੋਣੇ ਨੇ ਲੋਕ, ਇਹਨਾਂ ਦੀ ਜ਼ਿੰਮੇਦਾਰੀ ਇਹਨਾਂ ਦੇ ਉੱਤੇ ਹੀ ਹੈ। ਜਦੋਂ ਵੀ ਹੋਵੇ ਜ਼ਿਹਨ 'ਚ ਰੱਖੋ ਵੀ ਇਹਦੀ ਜ਼ਿੰਮੇਦਾਰੀ ਤੁਸੀਂ ਇਹਨਾਂ ਨੂੰ ਹੀ ਪਹੁੰਚਾਉਣੀ ਹੈ, ਕਿਸੇ ਹੋਰ ਨੂੰ ਨਹੀਂ ਪਹੁੰਚਾਉਣੀ। ਅੱਛਾ ਜੀ, ਅਗਲੀ ਖਬਰ ਜਿਹੜੀ ਹੈ ਉਹ ਇਹ ਕਿ ਮਰੀ ਜਿਹੜਾ ਉਹ ਆਵਾਮ ਵਾਸਤੇ ਬੰਦ ਕਰ ਦਿੱਤਾ ਸੀ, ਲੇਕਿਨ ਸੁਪਰ ਹੀਰੋ ਸਾਡੇ ਅਦੀਲ ਰਾਜਾ ਸਾਹਿਬ ਦੀ ਸਟੋਰੀ ਹੈ ਵੀ ਸੁਪਰ ਹੀਰੋ ਨਵਾਜ਼ ਸ਼ਰੀਫ ਸਾਹਿਬ ਲਈ ਰਸਤੇ ਖੋਲ੍ਹ ਦਿੱਤੇ ਗਏ ਤੇ ਉਹ ਮਰੀ ਅੱਪੜ ਗਏ। ਪਤਾ ਨਹੀਂ ਉੱਥੇ ਨਵਾਜ਼ ਸ਼ਰੀਫ ਸਾਹਿਬ ਨੇ ਗੋਲੇ ਬਣਾ ਕੇ ਵੇਚਣੇ ਨੇ ਬਰਫ਼ ਦੇ। ਮੇਰਾ ਮਤਲਬ ਉਹ ਗੋਲਾ ਡੰਡਾ ਹੁੰਦਾ ਨਾ, ਗੋਲਾ ਗੰਡਾ ਕਿ ਗੋਲਾ ਡੰਡਾ, ਮੈਨੂੰ ਮਾਜ਼ਰਤ, ਮੇਰਾ ਖਿਆਲ ਗੋਲਾ ਗੰਡਾ ਹੁੰਦਾ ਹੈ ਜਾਂ ਗੋਲਾ ਡੰਡਾ ਹੁੰਦਾ, ਵਿੱਚ ਤੇ ਉਹਦੇ ਡੰਡਾ ਹੀ ਹੁੰਦਾ ਗੋਲੇ ਦੇ, ਮੇਰਾ ਖਿਆਲ ਸਾਡਾ, ਕਿਉਂਕਿ ਅਸੀਂ ਤਾਂ ਉਹਨੂੰ ਗੋਲਾ ਹੀ ਆਨੇ ਪੰਜਾਬੀ, ਤੇ ਗੋਲਾ ਗੰਡਾ ਮੈਨੂੰ ਯਾਦ ਆ ਗਿਆ। ਕਰਾਚੀ ਦੇ ਵਿੱਚ ਮੇਰਾ ਖਿਆਲ ਉਹਨੂੰ ਗੋਲਾ ਗੰਡਾ ਆਖਦੇ ਨੇ। ਤੇ ਉਹ ਜਨਾਬ ਪਤਾ ਨਹੀਂ ਉਹ ਬਣਾ ਕੇ ਵੇਚਣੇ ਨੇ, ਜਿਹੜਾ ਉਹ ਬਰਫ਼ ਦੇ ਵਿੱਚ ਉਹਨਾਂ ਦਾ ਜਾਣਾ ਬਹੁਤ ਜ਼ਰੂਰੀ ਸੀ ਬਾਊ ਜੀ ਦਾ, ਤੇ ਉੱਥੇ ਉਹ ਪਹੁੰਚੇ ਨੇ। ਤੇ ਜਾਂ ਫਿਰ ਮੈਨੂੰ ਲੱਗਦਾ ਵੀ ਕਿਤੇ ਬਾਊ ਜੀ ਵੀ ਬਹੁਤ ਅਲਸੀ ਦੀਆਂ ਪਿੰਨੀਆਂ ਖਾ ਰਹੇ ਨੇ, ਉਹਨਾਂ ਨੂੰ ਬਿਮਾਰੀ, ਮੇਰਾ ਮਤਲਬ ਉਹ ਗਰਮੀ ਬੜੀ ਲੱਗ ਰਹੀ ਹੈ, ਇਸ ਲਈ ਉੱਥੇ ਮੇਰਾ ਮਤਲਬ ਕਿਤੇ ਲੇਟਣੀਆਂ ਲੁੱਟੀਆਂ ਮਾਰਨ ਗਏ ਨੇ, ਮੇਰਾ ਬਰਫ਼ ਦੇ ਵਿੱਚ ਮੇਰਾ ਮਤਲਬ ਦੌੜ ਭੱਜ ਕਰਨ ਗਏ ਨੇ। ਤੇ ਬਾਹਰੋਂ ਮਰੀ ਪਹੁੰਚੇ ਨੇ, ਬਾਕੀ ਆਵਾਮ ਲਈ ਰਸਤੇ ਬੰਦ, ਤੇ ਇਸਲਾਮਾਬਾਦ ਹੀ ਸਾਰਾ ਕੰਮ ਉਹਨਾਂ ਨੇ ਬੰਦ ਕਰ ਦਿੱਤਾ। ਤੇ ਹੁਣ ਉੱਤੇ ਜਾ ਕੇ ਜਿਹੜਾ ਉਹ ਉਹਨਾਂ ਨੇ ਕੰਮ ਜਿਹੜਾ ਉਹ ਸ਼ੁਰੂ ਕਰ ਦਿੱਤਾ ਉੱਥੇ ਮਰੀ ਦੇ ਵਿੱਚ। ਅੱਛਾ ਜੀ, ਅੱਗੋਂ ਇਹ ਸ਼ਮਾ ਜਨੇਜੋ ਸਾਹਿਬਾਂ ਨੇ ਨਵਾਂ ਕੱਟਾ ਖੋਲ੍ਹ ਦਿੱਤਾ ਹੈ। ਇਹਨਾਂ ਨੇ ਕਿਹਾ ਹੈ ਵੀ ਇਹ ਗੋਰੀਆਂ ਜਿਹੜੀਆਂ ਨੇ ਏਡੇ ਕੋਝੇ ਮੁੰਡਿਆਂ ਨਾਲ ਪਾਕਿਸਤਾਨ ਆ ਕੇ ਵਿਆਹ ਕਿਉਂ ਕਰਦੀਆਂ ਨੇ। ਅੱਜ ਕੱਲ੍ਹ ਤੁਹਾਨੂੰ ਪਤਾ ਹੈ 2-3 ਕੇਸ ਹੋਏ ਨੇ ਜਿੱਥੇ ਸੋਸ਼ਲ ਮੀਡੀਆ 'ਤੇ ਮੁੰਡਿਆਂ ਦੀ ਗੱਲਬਾਤ ਹੋਈ ਗੋਰੀਆਂ ਨਾਲ, ਤੇ ਉਹ ਪਾਕਿਸਤਾਨ ਆਈਆਂ ਤੇ ਉਹਨਾਂ ਨੇ ਇੱਥੇ ਆ ਕੇ ਵਿਆਹ ਕੀਤਾ। ਹੁਣ ਇਹ ਤਸਵੀਰ ਜਿਹੜੀ ਹੈ, ਇਹ ਮੁੰਡਾ ਮੈਨੂੰ ਤਾਂ ਠੀਕ ਹੀ ਲੱਗਦਾ ਹੈ ਵਿਚਾਰਾ, ਮੈਨੂੰ ਤਾਂ ਇਹਦੇ 'ਚ ਕੋਈ ਮਸਲਾ ਨਹੀਂ ਲੱਗਦਾ। ਤੇ ਇਸ ਸੂਰਤ ਹਾਲ ਦੇ ਵਿੱਚ ਮੈਨੂੰ ਦੱਸੋ ਵੀ ਇਹ ਹੁਣ ਦੂਸਰੇ ਪਾਸੇ ਤੁਸੀਂ ਭੈਣ ਸਾਡੀ ਦੀ ਤਸਵੀਰ ਵੀ ਦੇਖ ਲਓ, ਇਹ ਹੁਣ ਤੁਸੀਂ ਆਪੇ ਹੀ ਫੈਸਲਾ ਕਰ ਲਓ ਵੀ ਇਹਨਾਂ ਦੋਵਾਂ ਦੇ ਵਿੱਚੋਂ ਕੋਝਾ ਕਿਹੜਾ ਹੈ।
ਕਿਉਂਕਿ ਇਹ ਸ਼ਮਾ ਜਨੇਜੋ ਸਾਹਿਬਾਂ ਨੇ ਇਸ ਬੱਚੇ ਨੂੰ ਕੋਝਾ ਆਖਿਆ। ਉਹਨਾਂ ਕਿਹਾ ਵੀ ਇਹ ਗੋਰੀਆਂ ਨੂੰ ਇਹ ਕੋਝੇ ਹੀ ਲੱਭਦੇ ਨੇ ਵਿਆਹ ਕਰਨ ਵਾਸਤੇ, ਇਹ ਇਹਨਾਂ ਕੋਝਿਆਂ ਨਾਲ ਜਾ ਕੇ ਪਾਕਿਸਤਾਨ ਵਿਆਹ ਕਿਉਂ ਕਰਦੀ ਹੈ। ਹੁਣ ਨਾਰਮਲ ਮੈਨੂੰ ਨਹੀਂ ਪਤਾ ਵੀ ਇਹਨਾਂ ਦੋਵਾਂ ਦੇ ਵਿੱਚੋਂ ਪਲਾਸਟਿਕ ਸਰਜਨ ਕਿਹਦਾ ਕੋਝਾਪਨ ਠੀਕ ਕਰ ਸਕਦਾ ਅਤੇ ਕਿਹਦੇ ਕੋਝੇਪਨ ਵਾਸਤੇ ਜਿਹੜਾ ਆਪਣਾ ਮੁਖਤਾਰ ਮਿਸਤਰੀ ਹੈ ਉਹਨੂੰ ਥੋੜ੍ਹਾ ਬਹੁਤ, ਮੇਰਾ ਮਤਲਬ ਹੈ ਕਿ ਬਜਰੀ ਸੀਮਟ ਉਹਦੇ ਨਾਲ ਕੰਮ ਕਰਨਾ ਪੈਣਾ। ਇਹ ਹੁਣ ਤੁਸੀਂ ਮੈਨੂੰ ਕੌਮੈਂਟਸ 'ਚ ਦੱਸਣਾ ਜ਼ਰੂਰ ਕਿ ਇਹ ਬਾਜੀ ਵਾਸਤੇ ਪਲਾਸਟਿਕ ਸਰਜਨ ਚੱਲੇਗਾ ਜਾਂ ਮੁੰਡੇ ਵਾਸਤੇ ਚੱਲੇਗਾ, ਜਾਂ ਬਾਜੀ ਵਾਸਤੇ ਜਿਹੜਾ ਉਹ ਮੁਖਤਾਰ ਮਿਸਤਰੀ ਨੂੰ ਲਿਆਉਣਾ ਪੈਣਾ, ਜਿਹੜਾ ਉੱਥੇ ਮੇਰਾ ਮਤਲਬ 2-3 ਦਾ ਮਸਾਲਾ ਬਣਾ ਕੇ ਜਾਂ 2-1 ਦਾ ਮਸਾਲਾ ਬਣਾ ਕੇ ਉਹ ਫਿਰ ਵਿੱਚ ਬਜਰੀ ਸ਼ਜਰੀ ਪਾ ਕੇ ਮੇਰਾ ਮਤਲਬ ਭਰਾਈ ਕਰੇ ਤੇ ਫਿਰ ਕੋਈ ਗੱਲ ਬਣਨੀ। ਫਿਰ ਇਹਨਾਂ ਔਰਤ ਕਾਰਡ ਕੱਢ ਲੈਣਾ। ਮਤਲਬ ਦੂਜਿਆਂ ਦੇ, ਇਹ ਕਿਸੇ ਮਾਂ ਦਾ ਪੁੱਤਰ ਨਹੀਂ ਜਿਹਨੂੰ ਤੁਸੀਂ ਇਹ ਗੱਲਾਂ ਕਹਿ ਰਹੇ ਹੋ ਵੀ ਇਹ ਕੋਝਾ ਹੈ। ਇਹ ਤੁਹਾਨੂੰ ਕੋਝਾ ਲੱਗਦਾ ਮੁੰਡਾ? ਮੈਂ ਅਖੀਰ ਹੈ। ਅਤੇ ਜੇ ਤੁਸੀਂ ਵੀ ਇਹਨੂੰ ਕੋਝਾ ਕਹਿੰਦੇ ਹੋ ਤਾਂ ਫਿਰ ਮੇਰਾ ਮਤਲਬ 21 ਤੋਪਾਂ ਦੀ ਸਲਾਮੀ ਹੈ। ਮੈਂ ਹੋਰ ਕੀ ਕਹਾਂ ਤੁਹਾਨੂੰ ਅਤੇ ਕੀ ਗੱਲ ਕਰਾਂ। ਅੱਛਾ ਜੀ, ਅੱਗੋਂ ਇਹ ਸੋਸ਼ਲ ਮੀਡੀਆ ਵਾਲਿਆਂ ਨੇ ਅਖੀਰ ਹੀ ਕਰ ਛੱਡੀ ਹੈ। ਜਦੋਂ ਬੰਦੇ ਦੀ ਮਾੜੀ ਕਿਸਮਤ ਹੋਵੇ, ਉਹ ਆਉਂਦੇ ਨਾ ਵੀ ਬੰਦੇ ਦੀ ਕਿਸਮਤ ਭੈੜੀ ਹੋਵੇ ਅਤੇ ਊਂਠ ਦੇ ਉੱਤੇ ਬੈਠੇ ਬੰਦੇ ਨੂੰ ਵੀ ਕੁੱਤਾ ਵੱਢ ਲੈਂਦਾ ਹੈ। ਇਹ ਪੰਜਾਬੀ ਦੀ ਇੱਕ ਮਿਸਾਲ ਹੈ, ਕਿਸੇ ਦਿਨ ਇਹਨੂੰ ਐਕਸਪਲੇਨ ਕਰਾਂਗੇ ਚੰਗੀ ਤਰ੍ਹਾਂ। ਲੇਕਿਨ ਫਿਲਹਾਲ ਖਬਰ ਇਹ ਹੈ ਕਿ ਭਾ ਸਫਦਰ ਦੀ ਅਤੇ ਬਾਜੀ ਮਰੀਮ ਦੀ ਇਸ ਵਿਆਹ 'ਚੋਂ ਕੋਈ ਤਸਵੀਰ ਇਕੱਠਿਆਂ ਨਹੀਂ ਆਈ। ਉਸ ਤੋਂ ਬਾਅਦ ਨੂਨ ਲੀਗ ਵਾਲਿਆਂ ਦੇ ਉੱਤੇ ਇਹਦਾ ਪ੍ਰੈਸ਼ਰ ਬਣਿਆ ਅਤੇ ਉਹਨਾਂ ਤਸਵੀਰ ਕੱਢ ਦਿੱਤੀ। ਤਸਵੀਰ ਜ਼ਾਹਿਰ ਹੈ ਜਾਲੀ ਹੈ, ਪਹਿਲਾਂ ਹੀ ਮੈਂ ਤੁਹਾਨੂੰ ਦੱਸ ਦਿਆਂ ਵੀ ਇਹ ਤਸਵੀਰ ਜਾਲੀ ਹੈ। ਇਹ ਕੱਢੀ ਨੂਨ ਲੀਗ ਵਾਲਿਆਂ ਨੇ, ਲੇਕਿਨ ਹੈ ਤਸਵੀਰ ਜਾਲੀ। ਇਹ ਆਰਟੀਫਿਸ਼ਲ ਇੰਟੈਲੀਜੈਂਸ ਤੋਂ ਬਣੀ ਹੈ। ਹੁਣ ਨਕਲ ਲਈ ਵੀ ਅਕਲ ਦੀ ਲੋੜ ਹੁੰਦੀ ਹੈ। ਬਣੀ ਤੇ ਤਸਵੀਰ AI ਕੋਲੋਂ ਹੈ, ਲੇਕਿਨ ਵੇਖੋ ਭਾ ਸਫਦਰ ਦਾ ਮੂੰਹ ਵੀ ਠੀਕ ਨਹੀਂ ਇਸ ਤਸਵੀਰ ਦੇ ਵਿੱਚ, ਕਿਉਂਕਿ AI ਨੇ ਬਣਾਈ ਹੈ, ਅਤੇ ਬਾਜੀ ਦਾ ਮੂੰਹ ਵੀ ਠੀਕ ਨਹੀਂ। ਆਪਣੇ ਵੱਲੋਂ ਨੂਨ ਵਾਲਿਆਂ ਨੇ ਇਹ ਬਾਜੀ ਦੀ ਅਤੇ ਭਾ ਸਫਦਰ ਦੀ ਤਸਵੀਰ ਬਣਾਈ ਅਤੇ ਹੱਥ ਫੜ ਕੇ ਖਲੋਤੇ ਨੇ। ਜ਼ਰਾ ਧਿਆਨ ਕਰੋ, ਬਾਜੀ ਦੇ ਜਿਹੜੇ ਨੇ ਉਹ 2 ਹੱਥ ਜਿਹੜੇ ਨੇ ਉਹ ਬਾਜੀ ਦੇ ਆਪਣੇ 2 ਹੱਥ ਨੇ, ਅਤੇ ਇੱਕ ਤੀਸਰਾ ਹੱਥ ਬਾਜੀ ਨੇ ਜਿਹੜਾ ਉਹ ਭਾ ਸਫਦਰ ਦਾ ਫੜਿਆ। ਇਹ ਮੈਂ ਪਹਿਲਾਂ ਤੁਹਾਨੂੰ ਦੱਸ ਰਿਹਾ ਵੀ ਇਹ ਤਸਵੀਰ ਅਸਲ ਨਹੀਂ, ਇਹ ਨੂਨ ਵਾਲਿਆਂ ਨੇ ਬਣਾਈ ਹੈ, AI ਦੀ ਹੈ। ਇਸੇ ਤੋਂ ਬਾਜੀ ਦੀ ਸ਼ਕਲ ਵੀ ਅਸਲ ਨਹੀਂ ਅਤੇ ਭਾ ਦੀ ਵੀ ਸ਼ਕਲ ਅਸਲ ਨਹੀਂ। ਅਤੇ ਇਹ ਜਿੰਨੇ ਵੀ ਬਣਾਈ ਉਹਨੂੰ 21 ਤੋਪਾਂ ਦੀ ਸਲਾਮੀ ਕਿ ਉਹਨੇ ਬਾਜੀ ਨੂੰ 3 ਹੱਥਾਂ ਵਾਲੀ ਖਾਤੂਨ ਬਣਾ ਦਿੱਤਾ। ਅਤੇ ਵੈਸੇ ਤਾਂ ਚੁੜੇਲ ਹੁੰਦੀ ਹੈ 3 ਹੱਥਾਂ ਵਾਲੀ, ਖਾਤੂਨ ਤਾਂ ਨਹੀਂ ਹੁੰਦੀ। ਮੈਂ ਤਾਂ ਨਹੀਂ ਕਹਿ ਸਕਦਾ ਬਾਜੀ ਨੂੰ ਬਈ ਮੈਂ ਤਾਂ ਚੁੜੇਲ ਉਹਨਾਂ ਨੂੰ ਕਹਾਂਗਾ ਤਾਂ ਬੁਰੀ ਗੱਲ ਹੈ। ਮੇਰੇ ਤੋਂ ਤਾਂ ਵੱਡੇ ਨੇ, ਮੈਂ ਤਾਂ ਬੜਾ ਇਹਤਰਾਮ ਕਰਦਾ। ਅੱਜ ਕੱਲ੍ਹ ਵੈਸੇ ਹੀ ਕੰਮ ਕਰਕੇ ਉਹਨਾਂ ਨੂੰ ਬੜਾ ਸਟ੍ਰੈਸ ਹੋਇਆ ਹੈ, ਅਤੇ ਮੈਨੂੰ ਤਾਂ ਪਰੇਸ਼ਾਨੀ ਕਿਤੇ ਕੋਈ ਲਕਵਾ ਵਗੈਰਾ ਨਾ ਹੋ ਜਾਏ। ਜਿਸ ਤਰੀਕੇ ਦੀ ਸੂਰਤ ਹਾਲ ਬਣੀ ਹੈ, ਕੰਮ ਜ਼ਿਆਦਾ ਕਰ ਰਹੇ ਨੇ। ਬਹਰਹਾਲ ਮੈਨੂੰ ਇੱਥੋਂ ਦਿਓ ਇਜਾਜ਼ਤ, ਤੇ ਰੱਬ ਰੱਖ।